ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਸੰਬੰਧ ਦੇ ਵਿੱਚ ਯੂਸ਼ ਕਰੰਟਸ ਨਾਮ ਦੇ ਇੱਕ ਮੈਗਜ਼ੀਨ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਜਿਹੜੀ ਇਹ ਆਰਗੇਨਾਈਜੇਸ਼ਨ ਆ ਉਹ ਆਪਣੇ ਉੱਤੇ ਜੋ ਕਹਿੰਦੇ ਆ ਵੀ ਸਾਡੇ ਤੇ ਹਮਲੇ ਹੁੰਦੇ ਆ, ਸਾਡੇ ਨਾਲ ਧੱਕਾ ਹੁੰਦਾ ਆ, ਉਹਦੇ ਵਿੱਚੋਂ ਉਹ ਬਹੁਤ ਸਾਰੇ ਜਿਹੜੇ ਆ ਉਹ ਝੂਠੇ ਨਿਕਲੇ, ਬਹੁਤ ਸਾਰੇ ਉਹ ਫੇਕ ਨਿਕਲੇ। ਇੱਕ ਤਰ੍ਹਾਂ ਦੇ ਨਾਲ ਐਂਟੀ ਏਸ਼ੀਅਨ ਰੇਸਿਜ਼ਮ ਜਾਂ ਐਂਟੀ ਮੁਸਲਿਮ ਵਾਇਲੈਂਸ ਤੇ ਜਿਹੜਾ ਕ੍ਰਿਟਿਸਿਜ਼ਮ ਹੈਗਾ ਉਹਨੂੰ ਲੈ ਕੇ ਇਸ ਆਰਟੀਕਲ ਨੇ ਕਾਫੀ ਵੱਡਾ ਜਿਹੜਾ ਐਕਸਪੋਜ਼ ਕੀਤਾ ਹੈਗਾ। ਤੇ ਕਿਸ ਤਰ੍ਹਾਂ ਇੱਕ ਰੈਸਟੋਰੈਂਟ 'ਚ ਪਲਾਨੋ ਟੈਕਸਸ ਦੇ ਵਿੱਚ ਇੱਕ ਬੀਬੀ ਨੂੰ ਉਹਨੇ ਝੂਠਾ ਹੀ ਜਿਹੜੀ ਸਟੋਰੀ ਬਣਾਈ ਵੀ ਮੈਨੂੰ ਜੀ ਇੱਥੇ ਆਹ ਤੰਗ ਕੀਤਾ ਗਿਆ ਰੈਸਟੋਰੈਂਟ 'ਚ ਏਦਾਂ ਦੇ, ਜਦ ਕਿ ਉਹ ਆਪ ਵੀ ਗਾਲਾਂ ਕੱਢ ਰਹੇ ਸੀ ਉਸ ਬੰਦੇ ਨੂੰ। ਸੋ ਏਦਾਂ ਦੇ ਤੁਹਾਨੂੰ ਪਤਾ ਵੀ ਕਮਲੇ ਬੰਦੇ ਤਾਂ ਅਮਰੀਕਾ 'ਚ ਵੀ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਕਰਦੇ ਰਹਿੰਦੇ ਆ, ਪਰ ਬਾਰ-ਬਾਰ ਸਭ ਤੋਂ ਜਿਹੜੀ ਆ ਇਸ ਦੇ ਵਿੱਚ ਉਹਨਾਂ ਨੇ ਉਹੀ ਇਸ਼ੂ ਰੱਖਿਆ ਵੀ ਸਿੱਖਾਂ ਦੇ ਉੱਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਬਾਰ-ਬਾਰ ਅਟੈਕ ਕਰਦੀ ਆ। ਜਦ ਕਿ ਉਹ ਕਹਿੰਦੇ ਵੀ 5 ਮੰਦਿਰਾਂ ਦੇ ਉੱਤੇ ਜਿਹੜੀ ਗ੍ਰੈਫਿਟੀ ਲਿਖੀ ਗਈ, ਉਹ ਕਿਸ ਟਾਈਮ ਤੇ ਲਿਖੀ ਗਈ? ਜਿਸ ਟਾਈਮ ਦੇ ਉੱਤੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਸੀਆਂ। ਨਾ ਪਹਿਲਾਂ ਕਦੇ ਹੋਈ, ਨਾ ਕਦੇ ਬਾਅਦ ਦੇ ਵਿੱਚ ਹੋਈ। ਤੇ ਹਾਲਾਂਕਿ ਫਰੀਮੌਂਟ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਜਦੋਂ ਇੱਦਾਂ ਦੇ ਸ਼ਬਦ ਲਿਖੇ ਗਏ, ਉੱਥੇ ਜਾ ਕੇ ਸਿੱਖਾਂ ਨੇ ਉਹਨੂੰ ਪੇਂਟ ਮਾਰ ਕੇ ਕਲੀਨ ਕੀਤਾ। ਸਾਫ਼ ਉਹ ਕਹਿੰਦੇ ਕੀਤਾ। ਵੀ ਉਸ ਨਾਲ ਵੀ ਖੜੇ ਵੀ ਅਸੀਂ ਤੁਹਾਡੇ ਨਾਲ ਆ। ਪ੍ਰੈਸ ਕਈ ਕਾਨਫਰੰਸ ਕਈ ਕੀਤੀ ਗਈ ਸੀ, ਯਾਦ ਆ। ਜੀ, ਜੀ। ਸੋ ਉਸ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਫਿਰ ਵੀ ਇਹ ਆਰਗੇਨਾਈਜੇਸ਼ਨ ਬਲੇਮ ਕਰਨੋਂ ਸਿੱਖਾਂ ਨੂੰ ਨਹੀਂ ਹਟੀ ਹੈਗੀ। ਕਹਿੰਦੇ ਵੀ 70% 77% 152 ਉਹਨਾਂ ਨੇ ਦੱਸੀਆਂ ਇੰਸੀਡੈਂਟਸ ਜਿਹੜੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਉਹ ਇਹ ਕੰਡੀਸ਼ਨ ਨੂੰ ਮੀਟ ਹੀ ਨਹੀਂ ਕਰਦੀਆਂ ਵੀ ਉੱਥੇ ਉਹਨਾਂ ਦੀ ਜਿਹੜਾ ਹਿੰਦੂ ਫੋਬੀਆ ਕਰਕੇ ਜਾਂ ਉਹਨਾਂ ਦੇ ਨਾਲ ਧੱਕਾ ਹੋਇਆ ਹੈਗਾ। ਸੋ ਇਹ ਸਾਰਿਆਂ ਨੂੰ ਪਤਾ ਹੈ ਵੀ ਚਾਹੇ ਕੋਈ ਵੀ ਸਿੱਖ ਆ, ਪੰਜਾਬੀ ਆ, ਉਹ ਕਿਸੇ ਵੀ ਹਿੰਦੂ ਭੈਣ ਭਰਾ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦਾ ਝਗੜਾ ਨਹੀਂ, ਕੋਈ ਉਹਨਾਂ ਦਾ ਹੇਟ ਨਹੀਂ, ਕੋਈ ਕੁਛ ਨਹੀਂ ਹੈ। ਜਿਹੜਾ ਹਿੰਦੂ ਤਾਂ ਬਈ ਫੋਰਸਿਸ ਹੈਗੀਆਂ ਆ, ਉਹਨਾਂ ਦਾ ਜਿਹੜਾ ਇਸ ਟਾਈਮ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਮਿਨੋਰਿਟੀ ਦੇ ਨਾਲ ਧੱਕਾ, ਤੁਸੀਂ ਖਬਰਾਂ ਸਵੇਰ ਵਾਲੀਆਂ ਸੁਣੀਆਂ ਹੋਣੀਆਂ ਕਿੱਦਾਂ ਮੁਸਲਮਾਨਾਂ ਦੇ ਨਾਲ ਧੱਕਾ ਹੋਇਆ, ਸਿੱਖਾਂ ਦੇ ਨਾਲ ਕਿਸ ਤਰ੍ਹਾਂ ਬਾਹਰਲੇ ਮੁਲਕਾਂ 'ਚ ਜਾ ਕੇ ਉੱਥੇ ਦੀ ਸਰਕਾਰ ਮਾਰਨ ਦੀ ਕੋਸ਼ਿਸ਼ ਕਰ ਰਹੀ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੋ ਹੁਣ ਹੌਲੀ-ਹੌਲੀ ਇਹ ਐਕਸਪੋਜ਼ ਹੋ ਰਿਹਾ ਹੈਗੇ ਆ। ਹੁਣ ਯੂਜ਼ ਕਰੰਟ ਇੱਕ ਯੂਆਂ ਦਾ ਜਿਹੜਾ ਮੈਗਜ਼ੀਨ ਆ ਬਹੁਤ ਵੱਡਾ, ਉਸ ਮੈਗਜ਼ੀਨ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਕ੍ਰਿਟੀਸਾਈਜ਼ ਕਰਨਾ ਇੱਥੋਂ ਪਤਾ ਲੱਗ ਰਿਹਾ ਵੀ ਜੋ ਇੰਡੀਆ ਦੇ ਸਰਕਾਰ ਆ ਜਾਂ ਉੱਥੇ ਹਿੰਦੂਤਵ ਫੋਰਸਸ ਹੈਗੀਆਂ ਉਹ ਐਕਸਪੋਜ਼ ਹੋਣੀਆਂ ਸ਼ੁਰੂ ਹੋ ਗਈਆਂ। ਬਿਲਕੁਲ, ਬਿਲਕੁਲ। ਹਿੰਦੂਆਂ ਦੇ ਉਲਟ ਨਹੀਂ ਕਿਸੇ ਦੇ ਕੋਈ ਵੀ ਹੈਗਾ। ਜਿਹੜੀਆਂ ਹਿੰਦੂਤਵ ਫੋਰਸਸ ਆ ਉਹ ਹੁਣ ਵੈਸਟਰਨ ਕੰਟਰੀਜ਼ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਕਰਕੇ ਜਿਹੜੇ ਬਾਹਰਲੇ ਮੁਲਕ ਆ, ਚਾਹੇ ਉਹ ਕੈਨੇਡਾ, ਅਮਰੀਕਾ ਆ, ਇੰਗਲੈਂਡ, ਹੁਣ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਇਹ ਤਾਂ ਝੂਠ ਦੀਆਂ ਪੰਡਾਂ ਆ। ਇੱਕ ਪਾਸੇ ਰਸ਼ੀਆ ਨੂੰ ਵੀ ਜੱਫੀ ਪਾਈ ਜਾਂਦੇ ਆ, ਉੱਧਰ ਇਰਾਨ ਨੂੰ ਵੀ ਪਾਈ ਜਾਂਦੇ ਆ, ਇਜ਼ਰਾਈਲ ਨੂੰ ਵੀ ਪਾਈ ਜਾਂਦੇ ਆ, ਅਮਰੀਕਾ ਕੋਲ ਵੀ। ਸੋ ਇਹ ਹੁਣ ਪੂਰੇ ਐਕਸਪੋਜ਼ ਹੋਣੇ ਸ਼ੁਰੂ ਹੋਏ ਹੈਗੇ ਆ। ਸੋ ਕਾਫੀ ਵੱਡਾ ਆਰਟੀਕਲ ਹੈਗਾ ਆ, ਜ਼ਰੂਰ ਇਹ ਪੜ੍ਹਿਓ। ਮੈਂ ਤਾਂ ਆਪ ਬੜਾ ਹੈਰਾਨ ਹੋਇਆ ਵੀ ਇੱਕ ਯੂਸ਼ ਕਰੰਟ ਮੈਗਜ਼ੀਨ ਦੇ ਵਿੱਚ ਐਡਾ ਵੱਡਾ ਜਿਹੜਾ ਆਰਟੀਕਲ ਲਿਖਿਆ ਉਹਨਾਂ ਨੇ ਤੇ ਉਹਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਹੈਗਾ। ਆਰਟੀਕਲ ਜੇ ਕਿਸੇ ਨੇ ਪੜ੍ਹਨਾ ਵੀ ਹੋਇਆ, ਯੂਸ਼ ਕਰੰਟਸ ਆਡਿਟਿੰਗ ਦਾ ਹਿੰਦੂ ਅਮਰੀਕਨ ਫਾਊਂਡੇਸ਼ਨਸ ਕਲੇਮ ਆਫ ਹਿੰਦੂਫੋਬੀਆ। 77% ਤੁਸੀਂ ਦੇਖ ਲਓ ਵੀ ਉਹਨਾਂ ਦੇ ਜਿਹੜੇ ਦਾਅਵੇ ਆ ਉਹ ਸ਼ਰੇਆਮ ਹੀ ਜਿਹੜੇ ਉਹ ਝੂਠੇ ਨਿਕਲੇ। ਉਹਨਾਂ ਦੇ ਵਿੱਚ ਉਹ ਕ੍ਰਾਈਟੀਰੀਆ ਹੀ ਜਿਹੜਾ ਉਹ ਮੀਟ ਨਹੀਂ ਸੀ ਕਰ ਰਹੇ। ਸੋ ਇਹਨਾਂ ਨੇ ਅਨਾਲਿਸਿਸ ਜਿਹੜਾ ਇਸ ਦੇ ਵਿੱਚ ਇਹ ਪੂਰਾ ਕੀਤਾ। ਸੋ ਇੱਥੋਂ ਇਹੀ ਸਪਸ਼ਟ ਪਤਾ ਲੱਗਦਾ ਹੈ ਵੀ ਜਿਹੜੀ HAF ਤੇ ਕੌਣ ਆ, COHNA, ਉਹ ਮਿਲ ਕੇ ਜਿਹੜਾ ਇੰਡੀਆ ਦੀ ਸਰਕਾਰ ਦੇ ਏਜੰਡੇ ਨੂੰ ਹੀ ਜਿਹੜਾ ਉਹ ਮੋਹਰੇ ਜਿਹੜਾ ਉਹ ਚਲਾ ਰਹੇ ਆ। ਇਸੇ ਲਈ ਉਹ ਇਸ ਟਾਈਮ ਤੜਫ ਰਹੇ ਆ, ਫੜਫੜਾ ਰਹੇ ਆ। ਜਦੋਂ ਤੋਂ ਗੁਰਦੁਆਰਾ ਸਾਹਿਬ ਨੇ ਚਿੱਠੀ ਲਿਖੀ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਫਾਰਾ ਦੇ ਅੰਡਰ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਵੀ ਇਹ ਤਾਂ ਆਪਣੇ ਆਪ ਨੂੰ ਨਾਨ ਪ੍ਰੋਫਿਟ ਕਹਿੰਦੇ ਆ ਤੇ ਕੰਮ ਜਿਹੜਾ ਇਹ ਫੋਰਨ ਏਜੰਟ ਦਾ ਜਿਹੜਾ ਇਸ ਟਾਈਮ ਚਲਾ ਰਹੇ ਹੈਗੇ ਆ। ਸੋ HAF ਦਾ ਜਿਹੜਾ ਨੈਰੇਟਿਵ ਆ ਹਿੰਦੂ ਫੋਬੀਆ ਨੂੰ ਜਿਹੜਾ ਉਹ ਲੈ ਕੇ, ਜਿਸ ਨੂੰ ਲੈ ਕੇ ਹਰਜੋਤ ਸਿੰਘ ਜੀ ਉਹ ਅਨੇਕਾਂ ਹੀ ਲਾ ਮੇਕਰਸ ਨੂੰ ਤੇ ਅਨੇਕਾਂ ਹੀ ਜਿਹੜੇ ਆ ਲਾ ਐਨਫੋਰਸਮੈਂਟ ਨੂੰ ਜਿਹੜੇ ਉਹ ਮਿਲ ਚੁੱਕੇ ਹੈਗੇ ਆ। 152 ਚੋਂ 77% ਜਿਨ੍ਹਾਂ ਨੂੰ ਇਹ ਹਿੰਦੂ ਫੋਬੀਆ ਕਹਿ ਰਹੇ ਸੀ, ਉਹ ਕ੍ਰਾਈਟੀਰੀਆ ਹੀ ਜਿਹੜਾ ਉਹਨਾਂ ਦੀ ਆਪਣੀ ਗਰੁੱਪ ਦੇ ਟਰਮਸ ਦੇ ਹਿਸਾਬ ਦੇ ਨਾਲ, ਉਹਨਾਂ ਦੀ ਡੈਫੀਨੇਸ਼ਨ ਦੇ ਹਿਸਾਬ ਦੇ ਨਾਲ ਮੀਟ ਨਹੀਂ ਕਰ ਰਿਹਾ ਹੈਗਾ। ਸੋ ਇਹ ਜਿਹੜੀ ਸਥਿਤੀ ਜਿਹੜੀ ਉਹ ਬਣ ਚੁੱਕੀ ਆ।
ਬਹੁਤ ਸਾਰੇ ਜਿਹੜੇ ਅਕਾਦਮਿਕ ਆ ਉਹ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਚੱਲਣ ਵਾਲੇ ਉਹ ਇਸ ਟਾਈਮ ਵੈਸਟਰਨ ਮੁਲਕਾਂ 'ਚ ਬੈਠੇ ਆ ਤੇ ਇਸ ਤਰੀਕੇ ਦੀਆਂ ਕੌਨਸਪੀਰੇਸੀ ਥਿਊਰੀਜ਼ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਆ ਉਹਨਾਂ ਸਿੱਖਾਂ ਦੇ ਉਲਟ ਖਾਸ ਕਰਕੇ ਸਿੱਖਾਂ ਦੇ ਉਲਟ ਜਿਹੜਾ ਉਹ ਭੜਕਾ ਰਹੇ ਹੈਗੇ ਆ। ਹੁਣੇ ਰੀਸੈਂਟਲੀ ਆਪਾਂ ਦੇਖਿਆ ਵੀ ਕਿ ਜਿਹੜੇ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਦੇਖੋ ਉਹ ਕਹੀ ਜਾਂਦੇ ਸੀਗੇ ਕੈਂਸਰ ਆ, ਪਰ ਸ਼ੁਰੂ ਤੋਂ ਹੀ ਇਹ ਦਾਵਾ ਹੋਇਆ ਉਸ ਟਾਈਮ ਦੇ ਉੱਤੇ ਵੀ ਨਹੀਂ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਹੋਊਗਾ। ਜਿਹੜਾ ਅਮਾਨਤ ਦਾ ਨਾਂ ਆ ਹੁਣ ਉੱਥੇ ਇੱਕ ਅਮਾਨਤ ਹਾਈ ਕਮਿਸ਼ਨਰ ਦੇ ਜਿਹੜੇ ਆਫਿਸ ਦੇ ਵਿੱਚ ਜਿਹੜੀ ਨਿਕਲ ਆਈ, ਜਿਹੜੀ ABP ਨਿਊਜ਼ ਦੇ ਵਿੱਚ ਪਹਿਲਾਂ ਕੰਮ ਕਰਦੀ ਸੀ, ਉਹਦੀਆਂ ਹੁਣ ਫੋਟੋਆਂ ਵੀ ਉਹਨਾਂ ਨੇ ਉੱਥੋਂ ਡਿਲੀਟ ਜਿਹੜੀਆਂ ਉਹ ਕਰ ਦਿੱਤੀਆਂ ਆਨਲਾਈਨ। ਸੋ ਉਹ ਕਈ ਤਾਰਾਂ ਜਿਹੜੀਆਂ ਨਿਖਿਲ ਗੁਪਤੇ ਦੇ ਨਾਲ ਹੋਰ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਜੁੜ ਰਹੀਆਂ ਹੈਗੀਆਂ ਆ। ਸੋ ਇਹ ਸਾਰੇ ਪਾਸਿਓਂ ਇੱਕ ਕੰਬਾਈਨਡ ਅਟੈਕ ਸਿੱਖਾਂ ਦੇ ਉਲਟ ਜਿਹੜਾ ਉਹ ਚੱਲ ਰਿਹਾ ਆ। ਰੀਸੈਂਟਲੀ ਜਿਹੜਾ ਹੁਣ ਕਪਿਲ ਸ਼ਰਮਾ ਦੇ ਉਹਦੇ ਕੈਫੇ ਦੇ ਉੱਤੇ ਹੋਇਆ, ਉਸ ਤੋਂ ਬਾਅਦ ਚ ਸਿੱਖ ਫਾਰ ਜਸਟਿਸ ਵਾਲੇ ਪੰਨੂ ਹੁਣਾਂ ਦੀ ਵੀ ਜਿਹੜੀ ਉਹ ਆ ਗਈ ਆ ਬਿਆਨ, ਕਹਿੰਦੇ ਵੀ ਇਹ ਤਾਂ ਸ਼ਰੇਆਮ ਸਾਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਸਾਡਾ ਤਾਂ ਕੰਮ ਰੈਫਰੈਂਡਮ ਕਰਾਉਣਾ ਆ, ਵੋਟ ਜਿਹੜੀ ਉਹ ਕਰਾਉਣਾ ਆ, ਨਾਨ ਵਾਇਲੈਂਟ ਤਰੀਕੇ ਦੇ ਨਾਲ ਮੁਲਕ ਦੀ ਜਿਹੜੀ ਉਹ ਸਾਡੀ ਮੰਗ ਜਿਹੜੀ ਉਹ ਚੱਲ ਰਹੀ ਆ। ਪਰ ਲੋਕਾਂ ਦੇ ਵਿੱਚ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ, ਸਿੱਖਾਂ ਪ੍ਰਤੀ ਜਿਹੜੀ ਹੇਟ ਆ ਉਹ ਜਿਹੜੀ ਇਸ ਟਾਈਮ ਫੈਲਾਉਣ ਦੀ ਜਿਹੜੀ ਕੋਸ਼ਿਸ਼ ਆ HAF ਕੋਨਾ ਤੇ ਹੋਰ ਇਦਾਂ ਦੀਆਂ ਪਤਾ ਨਹੀਂ ਕਿਹੜੀਆਂ ਥਾਂ ਦੇ ਉੱਤੇ ਲੁਕੀਆਂ ਛਿਪੇ ਤਰੀਕੇ ਦੇ ਨਾਲ ਜਿਹੜੇ ਉਹ ਕੰਮ ਚਲਾ ਰਹੇ ਨੇ। ਸੋ ਲੋਕਾਂ ਨੂੰ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਤਰਕ ਰਹਿਣ ਦੀ ਜ਼ਰੂਰਤ ਆ ਤੇ ਅਜਿਹੇ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਇੱਕ ਫ੍ਰਿਜ਼ਨੋਲੈਂਡ ਮੈਗਜ਼ੀਨ ਆ, ਉਹਨਾਂ ਨੇ ਕੱਲ ਆਰਟੀਕਲ ਛਾਪਿਆ ਬਹੁਤ ਵੱਡਾ, ਫ੍ਰਿਜ਼ਨੋ ਐਂਡ ਸੈਂਟਰ ਵੈਲੀ ਸਿੱਖ ਲੀਡਰਸ ਚੀਅਰ ਪ੍ਰਪੋਜ਼ ਕੈਲੀਫੋਰਨੀਆ ਐਂਟੀ ਇੰਟੀਮੀਡੇਸ਼ਨ ਬਿੱਲ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ। ਇੱਕ ਵਾਰੀ ਫੇਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਭਾਈ, ਕੁਛ ਕੁ ਆਰਗੇਨਾਈਜੇਸ਼ਨਾਂ ਲੱਗੀਆਂ ਆ, ਕੁਛ ਕੁ ਗੁਰੂ ਘਰ ਲੱਗੇ ਆ, ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ ਆ। ਤੁਸੀਂ ਦੇਖੋ ਵੀ ਸਿੱਖਾਂ ਦੇ ਪਿੱਛੇ ਕਿਹੜੇ ਵੱਖ-ਵੱਖ ਐਂਗਲਾਂ ਤੋਂ ਉਹ ਪਿੱਛੇ ਪਏ ਹੋਏ ਹੈਗੇ ਆ। ਹੁਣ ਪਹਿਲਾਂ ਖਾਲਿਸਤਾਨੀ ਕਹਿ ਕੇ ਮਾਰਤੇ, ਹੁਣ ਜਿਹੜੇ ਆ ਇੱਕ ਤਰ੍ਹਾਂ ਨਾਲ ਗੈਂਗਸਟਰ ਕਹਿ ਕੇ ਝੂਠੇ ਮੁਕਾਬਲਿਆਂ 'ਚ ਮਾਰੀ ਜਾਂਦੇ ਆ ਤੇ ਲੋਕ ਕਹੀ ਜਾਂਦੇ ਵੀ ਚੰਗਾ ਹੋਇਆ ਮਾਰਤਾ। ਤੁਸੀਂ ਸ਼ਰੇਆਮ ਘਰਾਂ ਤੋਂ ਚੱਕ ਕੇ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਪੰਜਾਬ ਪੁਲਿਸ ਕਿੱਦਾਂ ਦੀ, ਉਹਨਾਂ ਕੋਲ ਬੰਦਾ ਅਜੇ ਤੱਕ ਕੋਈ ਫੜੇ ਨਹੀਂ ਜਾਂਦਾ, ਮਾਰੋ ਝੱਟ ਲੈਂਦੇ। ਇਹ ਤੁਸੀਂ ਦੇਖੋ ਵੀ ਸਿੱਖਾਂ ਦੇ ਮੁੰਡੇ ਹੈ। ਅੱਜ ਜਿਹੜਾ ਫ੍ਰਿਜ਼ਨੋਲੈਂਡ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਜੋ ਕਿਉਂਕਿ ਸੈਨੇਟਰ ਐਨਾ ਕੈਬਰਿਆਲੋ ਆ, ਉਹ ਮਰਸਡ ਤੋਂ ਆ, ਸੈਂਟਰਲ ਵੈਲੀ ਉਸ ਏਰੀਏ ਤੋਂ ਹੀ ਆ। SB 509 ਬਿੱਲ ਦੇ ਕੋ ਸਪਾਂਸਰ ਆ। ਇਸੇ ਤਰ੍ਹਾਂ ਜਸਮੀਤ ਬੈਂਸ ਆ, ਉਹ ਫ੍ਰਿਜ਼ਨੋ ਵਾਲੇ ਏਰੀਏ ਤੋਂ। ਉਹਨਾਂ ਨੇ ਪੂਰੀ ਸਟੋਰੀ ਰਨ ਕੀਤੀ ਆ, ਕਿਸ ਤਰ੍ਹਾਂ ਨੈਣਦੀਪ ਸਿੰਘ ਜੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਵੀ ਆ, ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਆ। ਹੁਣ ਉਹਨਾਂ ਦੇ ਸਦਕਾ ਹੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦਾ ਨਾਮ ਰੱਖਿਆ ਗਿਆ। ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਗੁਰਦੀਪ ਸਿੰਘ ਸ਼ੇਰਗਿੱਲ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ 10 ਦਿਨ ਉਹਨਾਂ ਨੂੰ SUV ਇੱਕ ਫੋਲੋ ਕਰਦਾ ਰਿਹਾ। ਉਸ ਟਾਈਮ ਤੋਂ ਬਾਅਦ ਜਦੋਂ ਹਿੰਦੂ ਕਮਿਊਨਿਟੀ ਦੇ ਲੀਡਰ ਉੱਥੇ ਦੇ ਇੱਕ ਪੁਲਿਸ ਚੀਫ ਨੂੰ ਮਿਲੇ ਵੀ ਇਹਨਾਂ ਦੇ ਉੱਤੇ ਅੱਖ ਰੱਖੋ ਜੀ, ਇਹ ਟੈਰਰਿਜ਼ਮ ਨੂੰ ਕਹਿੰਦੇ ਵੀ ਇਹ ਆਰਗੇਨਾਈਜ਼ ਕਰ ਰਹੇ ਆ ਖਾਲਿਸਤਾਨ ਟੈਰਰਿਜ਼ਮ ਨੂੰ ਵਧਾਉਣ ਦੇ ਲਈ। ਦੇਖ ਲਓ ਸੋ ਬਾਅਦ ਦੇ ਵਿੱਚ ਹੁਣ ਸਾਰਾ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਝੂਠੀਆਂ ਜਿਹੜੀਆਂ, ਸੋ ਇਹੀ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਵੀ ਜਿੰਨੀਆਂ ਵੀ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਟ੍ਰੇਨ ਕਰਨਾ ਆ ਤਾਂ ਕਿ ਕਿਸੇ ਦੇ ਨਾਲ ਨਾ ਧੱਕਾ ਹੋਵੇ। ਸੋ ਇਹਨਾਂ ਨੇ ਮੀਟਿੰਗਾਂ ਕੀਤੀਆਂ ਪਿਛਲੇ ਸਮੇਂ 'ਚ, ਸੈਂਤਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨਾਲ ਵੀ ਕੀਤੀਆਂ ਸੀਗੀਆਂ। ਉਹ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੀ ਜਾ ਕੇ ਮੀਟਿੰਗਾਂ ਕੀਤੀਆਂ ਹੈਗੀਆਂ, ਝੂਠਾ ਜਿਹੜੀ ਪ੍ਰਚਾਰ ਕੀਤਾ ਹੈਗਾ ਸਿੱਖਾਂ ਦੇ ਉਲਟ, ਗੁਰੂ ਘਰਾਂ ਦੇ ਉਲਟ। ਸੋ ਇਸ ਆਰਟੀਕਲ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਕਿਉਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਆ ਉਹ ਇੰਟਰੋਡਿਊਸ ਕੀਤਾ ਗਿਆ। ਵੀ ਸਿੱਖਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ, ਜਿਹੜਾ ਕੋਈ ਮਾੜੀ ਮੋਟੀ ਵੀ ਜਿਹੜੀ ਸਿੱਖ ਰਾਈਟਸ ਦੀ, ਸਿੱਖਾਂ ਨਾਲ ਹੋਏ ਧੱਕੇ ਦੀ ਕੋਈ ਗੱਲ ਕਰਦਾ ਹੈਗਾ ਆ, ਹਾਲਾਂਕਿ ਉਹ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਜਿੰਨੇ ਮਰਜ਼ੀ ਪ੍ਰੋਫੈਸ਼ਨਲ ਹੋਣ। ਜੀ ਬਿਲਕੁਲ। ਸੋ 350 ਮੀਲ ਦਾ ਮਾਰਚ ਕੱਢਿਆ ਗਿਆ ਸੀਗਾ, ਯਾਦ ਹੋਣਾ ਆ ਸਾਲ ਪਹਿਲਾਂ ਜਦੋਂ 40ਵੀਂ ਜਿਹੜੀ ਉਹ ਸੀਗੇ 40 ਸਾਲ ਹੋ ਗਏ ਸੀਗੇ ਹਮਲਾ ਕੀਤਿਆਂ ਨੂੰ ਭਾਰਤ ਸਰਕਾਰ ਦੇ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਸ ਦੇ ਉੱਤੇ। ਉਸ ਤੋਂ ਬਾਅਦ 'ਚ ਜਿਹੜਾ ਬਿੱਲ SB 509 ਇੰਟਰੋਡਿਊਸ ਹੋਇਆ ਤੇ ਇਸ ਮੌਕੇ ਇਹਨਾਂ ਦੇ ਜ਼ੋਰ ਲੱਗਾ ਪਿਆ ਹੈ HAF ਦਾ ਤੇ ਕੋਨਾ ਦਾ ਵੀ ਇਹ ਬਿੱਲ ਨਹੀਂ ਜਿਹੜਾ ਉਹ ਪਾਸ
ਹੋਣ ਦੇਣਾ ਜਿਹੜਾ ਉਹ ਚਾਹੀਦਾ। ਸੋ ਇਹ ਸਾਰਾ ਕੁਛ ਇਸ ਟਾਈਮ ਇਹ ਆਪਣੇ ਸਾਹਮਣੇ ਜਿਹੜਾ ਚੱਲ ਰਿਹਾ। ਸੋ ਜੂਇਸ਼ ਕਰੰਟ ਦਾ ਆਰਟੀਕਲ ਤੇ ਫਰੈਜ਼ਲੋ ਲੈਂਡ ਦਾ ਇਹ ਜਿਹੜਾ ਆਰਟੀਕਲ ਆ, ਇਹ ਸਾਰਿਆਂ ਨੂੰ ਜਿਹੜੇ ਆ ਉਹ ਪੜ੍ਹਨਾ ਚਾਹੀਦਾ, ਉਹ ਦੇਖਣਾ ਚਾਹੀਦਾ ਆ, ਤਾਂ ਜੋ ਪਤਾ ਲੱਗੇ ਵੀ ਸਿਚੁਏਸ਼ਨ ਕੀ ਚੱਲ ਰਹੀ ਆ। ਤੇ ਅਸੀਂ ਹੋਰ ਵੀ ਉਮੀਦ ਕਰਦੇ ਹਾਂ ਵੀ ਬਾਕੀ ਵੀ ਜਿਹੜੇ ਸੁਹਿਰਦ ਸਿੱਖ ਇਨਸਾਫ ਪਸੰਦ ਜਿਹੜੇ ਲੋਕ ਨੇ, ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਾਥ ਦੇਣਗੇ। ਜਿਹੜਾ ਸੈਨੇਟ ਦੇ ਵਿੱਚ ਸਰਬਸੰਮਤੀ ਨਾਲ ਬਿੱਲ ਪਾਸ ਹੋਇਆ, ਹੁਣ ਆਪਾਂ ਨੂੰ ਉਮੀਦ ਆ ਵੀ ਅਸੈਂਬਲੀ ਦੇ ਵਿੱਚ ਵੀ ਉਹ ਪਾਸ ਹੋਊਗਾ ਤੇ ਉਸ ਤੋਂ ਬਾਅਦ ਇਵੈਂਚੁਅਲੀ ਗਵਰਨਰ ਵੀਟੋ ਨਾ ਕਰ ਜਾਵੇ। ਉਸ ਦੇ ਲਈ ਜੱਦੋਜਹਿਦ ਜਿਹੜੀ ਉਹ ਪਹਿਲਾਂ ਹੀ ਸ਼ੁਰੂ ਕਰ ਦਿਓ, ਕੋਸ਼ਿਸ਼ਾਂ ਕਰ ਦਿਓ, ਉਦੋਂ ਤੱਕ ਅਪਰੋਚ ਜਿਹੜੀ ਹੋਣੀ ਚਾਹੀਦੀ ਆ। ਤੇ ਜੇ ਰੱਬ ਨਾ ਕਰੇ ਉਹ ਕਰਦਾ ਤੇ ਉਹਦਾ ਜਲੂਸ ਕੱਢਣ ਦੀ ਜਿਹੜੀ ਵੀ ਉਹ ਵੀ ਨਾਲ ਦੇ ਨਾਲ ਜ਼ਰੂਰਤ ਆ। ਵੀ ਇਹ ਕੀ ਗੱਲ ਹੋਈ ਵੀ ਅਮੈਰੀਕਨਜ਼ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਖਤਰਾ, ਤੈਨੂੰ ਕੀ ਤਕਲੀਫ ਹੁੰਦੀ ਹੈ ਜੇ ਉਸ ਦੇ ਬਾਰੇ ਉਹ ਜਿਹੜੇ ਉਹ ਸੇਫਟੀ ਦੇ ਪ੍ਰੋਸੈਸ ਆ ਉਹ ਜਿਹੜੇ ਉਹ ਬਣਾਏ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਅਹਿਮ ਜਿਹੜੀਆਂ ਚੀਜ਼ਾਂ ਇਹ ਚੱਲ ਰਹੀਆਂ ਆ। ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਕੁਇਕ ਬ੍ਰੇਕ ਤੇ ਉਸ ਤੋਂ ਬਾਅਦ 'ਚ ਆਪਣੇ ਨਾਲ ਨਿਰਮਲ ਮਾਨ ਜੀ ਨੇ ਵੀ ਜੁੜਨਾ ਤੇ ਇਮੀਗ੍ਰੇਸ਼ਨ ਦੀਆਂ ਵੀ ਖਬਰਾਂ ਆ। ਸੋ